ਅੱਗ ਲੱਗੀ ਔਰ ਤਕਰੀਬਨ 15 ਦੇ ਕਰੀਬ ਜਿਹੜੇ ਕੀਮਤੀ ਜਾਨਾਂ ਸਨ, ਬੱਚੇ ਸਨ, ਮਾਸੂਮ ਕਲੀਆਂ ਸਨ ਜਿਨ੍ਹਾਂ ਹੁਣ ਅੱਖੀਆਂ ਖੋਲ੍ਹਾਂ ਸਨ, ਉਹਨਾਂ ਦੀ ਜਿਹੜਾ ਇੱਥੇ ਜਾਨ ਚਲੀ ਗਈ। ਅੱਗ ਬੁਝਾਉਣ ਵਾਲੇ ਆਲਾਤ ਹਰ ਹਸਪੀਟਲ ਵਿੱਚ, ਹਰ ਬਿਲਡਿੰਗ ਵਿੱਚ ਮੌਜੂਦ ਹੁੰਦੇ ਨੇ ਔਰ ਫਾਇਰ ਬ੍ਰਿਗੇਡ ਦੇ ਅਮਲੇ ਦਾ ਜਿਹੜਾ ਪਹੁੰਚਣ ਦਾ ਵਕਤ ਹੁੰਦਾ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਕਿਸੇ ਵੀ ਇਹੋ ਜਿਹੇ ਮਕਾਮ ਤੇ ਜਿੱਥੇ ਅੱਗ ਲੱਗੀ ਹੋਏ। ਸਵੇਰੇ ਜਿਸ ਟਾਈਮ ਇਹ ਵਾਕਿਆ ਹੋਇਆ ਉਹਦੇ ਬਾਅਦ ਕਿਆ ਇੱਥੇ ਐਕਸਟਿੰਗੁਇਸ਼ਰ ਮੌਜੂਦ ਸਨ। ਇਸ ਹਸਪਤਾਲ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਸ਼ਾਇਦ ਇਸ ਹਸਪਤਾਲ ਨੂੰ ਕੁਝ ਨੋਟਿਸਿਸ ਵੀ ਕੀਤੇ ਗਏ ਸਨ। ਕਿਹਾ ਗਿਆ ਸੀ ਕਿ ਜੀ ਤੁਹਾਡੇ ਕੋਲ ਐਕਸਟਿੰਗੁਇਸ਼ਰ ਪ੍ਰੋਪਰ ਨਹੀਂ ਨੇ। ਫਾਇਰ ਸੇਫਟੀ ਦੇ ਜਿਹੜੇ ਇੱਥੇ ਹਾਲਾਤ ਸਨ ਉਹਨਾਂ ਦੀ ਕੀ ਪੋਜੀਸ਼ਨ ਸੀ ਔਰ ਫਾਇਰ ਬ੍ਰਿਗੇਡ ਕਿਸ ਟਾਈਮ ਪਹੁੰਚੀ, ਸਾਰੇ ਮਾਮਲਾਤ 'ਤੇ ਗੱਲ ਕਰਨ ਵਾਸਤੇ ਉਸਾਮਾ ਇਕਬਾਲ ਸਾਡੇ ਨਾਲ ਮੌਜੂਦ ਨੇ, ਸਾਡੇ ਸਾਫੀ ਦੋਸਤ ਰਿਪੋਰਟਰ ਨੇ ਔਰ ਇਹਨਾਂ ਕੋਲ ਇਹ ਮਾਲੂਮਾਤ ਨੇ ਕਿ ਜੀ ਇਹ ਵਾਕਿਏ ਦੇ ਟਾਈਮ ਜਿਹੜਾ ਅੱਗ ਦਾ ਮਾਮਲਾ ਸੀ, ਅੱਗ ਲੱਗਣ ਦਾ, ਅੱਗ ਬੁਝਾਉਣ ਦਾ, ਇੱਕ ਤਾਂ ਪਹਿਲੇ ਇਹ ਦੱਸ ਦਿਓ ਕਿ ਅੱਗ ਜਿਹੜੀ ਉਹ ਲੱਗੀ ਉਸ ਟਾਈਮ ਇੱਥੇ ਜਿਹੜੇ ਐਕਸਟਿੰਗੁਇਸ਼ਰ ਸਨ ਕਿਆ ਉਹ ਮੌਜੂਦ ਸਨ? ਕਿਉਂਕਿ ਈਡੀ ਸਾਹਿਬ ਕਹਿ ਰਹੇ ਸਨ ਕਿ ਜੀ ਉਹ ਤਕਰੀਬਨ 20-25 ਅਸੀਂ ਖਾਲੀ ਵੀ ਕੀਤੇ, ਇਸਤੇਮਾਲ ਹੋਏ ਨੇ, ਤੇ ਹਕੀਕਤ ਹੈ ਕੀ? ਸਰ ਦੇਖੋ, ਹਕੀਕਤ ਇਹ ਹੈ ਵੇ ਜੋ ਐਨੀ ਸ਼ਾਹਿਦੀਨ ਬਾਹਰ ਆਏ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਹੈ ਕਿ ਯਾਰ ਅੰਦਰ ਜਿਹੜੇ ਫਾਇਰ ਐਕਸਟਿੰਗੁਇਸ਼ਰ ਸੀ ਉਹ ਪਏ ਸੀ, ਇਹ ਨਹੀਂ ਕਿ ਨਹੀਂ ਪਏ, ਮੌਜੂਦ ਸਨ, ਲੇਕਿਨ ਜਿਹੜਾ ਅਮਲਾ ਉਹਨਾਂ ਨੂੰ ਖੋਲ੍ਹਣਾ ਹੀ ਨਹੀਂ ਆ ਰਿਹਾ ਸੀ। ਕਿ ਇਹ ਵੇਖੋ ਇੰਨੀ ਐਮਰਜੈਂਸੀ ਸਿਚੁਏਸ਼ਨ ਹੈ ਤੇ ਉਹਦੇ ਵਿੱਚ ਜਿਹੜਾ ਅਮਲਾ ਉੱਥੇ ਮੌਜੂਦ ਹੈ ਉਹਨਾਂ ਨੂੰ ਇੰਨੀ ਬੇਸਿਕ ਟ੍ਰੇਨਿੰਗ ਨਹੀਂ ਕਿ ਫਾਇਰ ਐਕਸਟਿੰਗੁਇਸ਼ਰ ਚਲਾਉਣਾ ਕਿੱਦਾਂ ਹੈ। ਤੇ ਇਹ ਸਭ ਤੋਂ ਬੜਾ ਅਲਮੀਆ ਹੈ ਜਿਹੜਾ ਪਿਮਜ਼ ਇੰਤਜ਼ਾਮੀਆ ਦੇ ਲਈ ਹੈ ਵੇ ਕਿ ਆਪਣੇ ਅਮਲੇ ਨੂੰ ਟ੍ਰੇਨਿੰਗ ਦੀ ਜਾਂਦੀ ਸੀ। ਦੂਜੀ ਚੀਜ਼ ਹੈ ਵੇ ਸਰ, ਇਹ ਖਬਰ ਅਸੀਂ ਬ੍ਰੇਕ ਕੀਤੀ ਐਕਸਪ੍ਰੈਸ ਨਿਊਜ਼ 'ਚ, ਸਾਡੀ ਖਬਰ ਬ੍ਰੇਕ ਹੋਈ ਹੈ ਤੇ ਉਹਦੇ ਵਿੱਚ ਅਸੀਂ ਦੱਸਿਆ, ਇਹਨਾਂ ਨੂੰ ਨੋਟਿਸ ਵਿਖਾਇਆ ਜਿਹੜਾ MCI ਫਾਇਰ ਡਿਪਾਰਟਮੈਂਟ ਜਿਹੜਾ ਬਾਕੀ ਬਿਲਡਿੰਗਸ ਨੂੰ ਵੀ ਨੋਟਿਸ ਜਾਰੀ ਕਰਦਾ ਹੈ ਜੇ ਉਹਨਾਂ ਦੇ ਫਾਇਰ ਐਂਡ ਸੇਫਟੀ ਨਿਜ਼ਾਮ ਠੀਕ ਨਾ ਹੋਵਣ ਤਾਂ। ਉਹਨਾਂ ਨੇ ਇਹਨਾਂ ਨੂੰ ਪਿਛਲੇ 8 ਸਾਲ ਤੋਂ 1-2 ਨਹੀਂ 8 ਸਾਲ ਤੋਂ ਨੋਟਿਸ ਜਾਰੀ ਕੀਤੇ ਨੇ ਕਿ ਭਾਈ ਤੁਹਾਡਾ ਨਹੀਂ ਨਿਜ਼ਾਮ ਠੀਕ, ਇਹਨੂੰ ਠੀਕ ਕਰੋ, ਤੁਹਾਨੂੰ 3 ਮਹੀਨੇ ਦਾ ਟਾਈਮ ਦੇ ਰਹੇ ਹਾਂ, ਠੀਕ ਕਰੋ। ਤੇ ਉਹ ਤੁਸੀਂ ਆਪ ਵੇਖ ਸਕਦੇ ਹੋ ਕਿ ਅੱਜ 2026 ਹੈ, 2018 ਤੋਂ 2026 ਤੱਕ ਮੁਸਲਸਲ ਨੋਟਿਸ, ਤੇ ਲਾਸਟ ਨੋਟਿਸ 2025 ਤੋਂ ਨਾ ਕੀਤਾ ਕਿ ਤੁਹਾਡਾ ਫਾਇਰ ਸੇਫਟੀ ਨਿਜ਼ਾਮ ਹੀ ਨਹੀਂ ਠੀਕ, ਤੁਸੀਂ NOC ਲਓ, ਤੁਸੀਂ ਆਪਣੀ ਅਮਲੇ ਨੂੰ ਬੇਸਿਕ ਟ੍ਰੇਨਿੰਗ ਦਿਓ, ਮੌਕ ਐਕਸਰਸਾਈਜ਼ਸ ਕਰਾਓ ਇੱਥੇ। ਪਰ ਜਿਹੜੀ ਇੰਤਜ਼ਾਮੀਆ ਇੱਥੇ ਸੀ, ED ਸਾਹਿਬ ਨੇ, ਉਹਨਾਂ ਨੇ ਇੱਥੇ ਕੰਨ ਹੀ ਨਹੀਂ ਧਰਿਆ। ਹੁਣ ਵੇਖੋ ਜਿਹੜਾ MCI ਡਿਪਾਰਟਮੈਂਟ ਹੈ ਉਹਨਾਂ ਨੇ ਇਹਨਾਂ ਨੂੰ ਆਗਾਹ ਕੀਤਾ ਸੀ ਤੇ ਉਹਦੇ ਵਿੱਚ ਲਿਖਿਆ ਹੈ ਕਿ ਇਨ ਕੇਸ ਆਫ ਐਮਰਜੈਂਸੀ ਸਿਚੁਏਸ਼ਨ ਯੂ ਸ਼ੁੱਡ ਹੈਵ these thing। ਇਹਦਾ ਮਤਲਬ ਹੈ ਕਿ ਉਹਨਾਂ ਨੇ ਇੱਕ ਪ੍ਰੋਟੋਕੋਲ ਆਪਣਾ ਦਿਆ ਕਿ ਯਾਰ ਐਮਰਜੈਂਸੀ ਸਿਚੁਏਸ਼ਨ 'ਚ ਇਹ ਹੋਣਾ ਚਾਹੀਦਾ ਹੈ, ਤੇ ਉਹਨਾਂ ਨੇ ਇਸ ਤੇ ਕੰਨ ਨਹੀਂ ਧਰਿਆ। ਤੇ ਅੱਜ ਇਹੋ ਜਿਹੀ ਐਮਰਜੈਂਸੀ ਸਿਚੁਏਸ਼ਨ ਪੈਦਾ ਹੋਈ ਹੈ ਕਿ 14 ਨੌਮਾਲੂਦ ਬੱਚੇ ਅੱਜ ਜਾਨ ਦੀ ਬਾਜ਼ੀ ਹਾਰ ਗਏ ਨੇ। ਉਹਨਾਂ ਦੇ ਲਵਾਈਕੀਨ ਨੂੰ ਕੌਣ ਸਮਝਾਏਗਾ ਹੁਣ? ਤੇ ਇਹ ਪਿਮਜ਼ ਇੰਤਜ਼ਾਮੀਆ ਦਾ ਬੇਸਿਕ ਫੇਲੀਅਰ ਹੈ, ਵਜ਼ੀਰ ਸਿਹਤ ਦਾ ਬੇਸਿਕ ਫੇਲੀਅਰ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਹਸਪਤਾਲ 'ਚ ਉਹਨਾਂ ਫਾਇਰ ਸੇਫਟੀ ਨਿਜ਼ਾਮ ਹੀ ਨਹੀਂ ਠੀਕ। ਐਨੀ ਸ਼ਾਹਿਦੀਨ ਦੱਸ ਰਹੇ ਸੀ ਕਿ ਐਮਰਜੈਂਸੀ ਐਗਜ਼ਿਟ ਗੇਟ ਨੇ ਜਿਹੜੇ ਉਹ ਨਹੀਂ ਓਪਨ ਹੋ ਰਹੇ। ਐਮਰਜੈਂਸੀ ਐਗਜ਼ਿਟ ਕਿਸੇ ਵੀ ਬਿਲਡਿੰਗ ਦਾ ਇਹ ਬੇਸਿਕ ਫਸਟ ਰੂਲ ਹੈ ਕਿ ਤੁਹਾਡੇ ਕੋਲ ਐਮਰਜੈਂਸੀ ਐਗਜ਼ਿਟ ਹੋਣਾ ਚਾਹੀਦਾ, ਕਿਉਂਕਿ ਇਨ ਕੇਸ ਆਫ ਫਾਇਰ ਤੁਹਾਨੂੰ ਭੱਜਣਾ ਪੈ ਸਕਦਾ, ਠੀਕ ਹੈ। ਤੇ ਹੁਣ ਉਹ ਖੁੱਲ੍ਹ ਹੀ ਨਹੀਂ ਰਹੇ, ਦਰਵਾਜ਼ੇ ਹੀ ਨਹੀਂ ਖੁੱਲ੍ਹ ਰਹੇ, ਤੇ ਜ਼ਿਆਦਾ ਬੱਚਿਆਂ ਦੀ ਤੇ ਮੌਤ ਹੀ ਇਸ ਵਜ੍ਹਾ ਤੋਂ ਵਾਕਿਆ ਹੋਈ ਕਿ ਅੰਦਰ ਦਮ ਘੁੱਟਿਆ ਉਹਨਾਂ ਦਾ। ਅੱਗ ਲੱਗਣ ਤੋਂ ਤੇ 1-2-3 ਬੱਚੇ ਝੁਲਸ ਕੇ ਜਿਹੜੇ ਨੇ ਮਰੇ ਨੇ, ਬਾਕੀ ਦਮ ਘੁੱਟਣ ਨਾਲ ਮਰੇ ਨੇ ਜਿਨ੍ਹਾਂ ਦੇ ਆਕਸੀਜਨ ਪਾਈਪਸ 'ਚ ਉਹ ਧੂਆਂ ਜਿਹੜਾ ਜਮ੍ਹਾਂ ਹੋ ਗਿਆ ਸੀ, ਠੀਕ ਹੈ। ਤੇ ਇਹ ਉਸ ਟਾਈਮ 'ਚ ਐਮਰਜੈਂਸੀ ਐਗਜ਼ਿਟ ਹੀ ਕਰਨਾ ਸੀ। ਉਸਾਮਾ ਭਾਈ ਕਲੀਅਰਲੀ, ਕਿਉਂਕਿ ਸਿੱਧੀ ਜਿਹੀ ਗੱਲ ਹੈ, ਅਸੀਂ ਤੇ ਸਾਫੀ ਹਾਂ, ਅਸੀਂ ਤੇ ਸਿੱਧੀ ਗੱਲ ਹੀ ਕਰਨੇ ਆ। ਪਿਮਜ਼ ਦੀ ਇੰਤਜ਼ਾਮੀਆ ਇਹਦੀ ਜ਼ਿੰਮੇਦਾਰ ਹੈ। 8 ਸਾਲ ਤੋਂ ਨੋਟਿਸ ਹੋ ਰਹੇ ਸਨ, ਉਹਨਾਂ ਕੰਨ ਨਹੀਂ ਧਰਿਆ, ਨਾ ਉਹ ਕੋਈ ਸੇਫਟੀ ਡਰਿਲ ਕਰ ਰਹੇ ਸਨ, ਨਾ ਉਹ ਕੋਈ ਮੌਕ ਕਰ ਰਹੇ ਸਨ, ਨਾ ਉਹਨਾਂ ਨੇ ਆਪਣੇ ਅਮਲੇ ਨੂੰ ਸਮਝਾਇਆ ਕਿ ਜੀ ਕਿਸ ਤਰ੍ਹਾਂ ਅਗਰ ਕੋਈ ਅੱਗ ਲੱਗ ਜਾਵੇ ਤਾਂ ਉਹਨੂੰ ਕਿਸ ਤਰ੍ਹਾਂ ਤੁਸੀਂ ਬੁਝਾ ਸਕਦੇ ਹੋ। ਇਹ ਦੱਸੋ ਕਿ ਜਿਹੜੇ ਲਵਾਇਕੀਨ ਬਾਹਰ ਆ ਰਹੇ ਨੇ, ਮੈਂ ਵੀ ਸੁਣ ਰਿਹਾ ਸੀ, ਉਹ ਕਹਿ ਰਹੇ ਸਨ ਕਿ ਜੀ ਜਿਸ ਟਾਈਮ ਅੱਗ ਲੱਗੀ ਉਸ ਟਾਈਮ ਅੰਦਰ ਜਿਹੜੇ ਕੋਈ ਡਾਕਟਰ ਮੌਜੂਦ ਸਨ ਉਹ ਤੇ ਡਾਇਰੈਕਟ ਬਸ ਨੱਸ ਗਏ ਆਪਣੀ ਜਾਨ ਬਚਾਉਣ ਵਾਸਤੇ, ਬੱਚਿਆਂ ਵਾਲੇ ਪਾਸੇ ਕੋਈ ਨਹੀਂ ਗਿਆ। ਸਰ ਇਹ ਵੇਖੋ ਅਲਮੀਆ ਹੈ ਨਾ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤੇ ਉਦੋਂ ਸਭ ਤੋਂ ਪਹਿਲੇ ਬੰਦੇ ਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ ਕਿ ਮੈਂ ਨਿਕਲ ਜਾ। ਪਰ ਜਿਹੜਾ ਹਸਪਤਾਲ ਇੱਕ ਐਸੀ ਜਗ੍ਹਾ ਹੈ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਤੇ ਡਿਪੈਂਡੈਂਟ ਲੋਕ ਨੇ, ਤੇ ਇਹਨਾਂ ਨੂੰ ਅਮਲੇ ਨੂੰ ਇੰਨੀ ਸੈਂਸ ਹੋਣੀ ਚਾਹੀਦੀ ਸੀ ਕਿ ਉਹ ਬੱਚੇ ਨੇ, ਤੇ ਜੇ ਤੁਸੀਂ ਜਾ ਰਹੇ ਹੋ ਤੇ 1-2 ਬੱਚੇ ਤੁਸੀਂ ਨਾਲ ਲੈ ਕੇ ਜਾਓ, ਟਰਾਲੀ ਉਹਨੂੰ ਬਸ ਖਿੱਚੋ ਤੇ ਲੈ ਕੇ ਜਾਓ ਬੱਚੇ ਨੂੰ। ਲੇਕਿਨ ਉਹ ਇੰਨੇ ਕੁ ਕੀ ਕਹਿ ਸਕਦੇ ਹਾਂ ਕਿ ਕੀ ਸੀ ਉਹਨਾਂ ਦੇ ਮਾਈਂਡ 'ਚ, ਲੇਕਿਨ ਅਮਲਾ ਵੀ ਜਿਹੜਾ ਉੱਥੇ ਸੀ ਉਹ ਮੌਜੂਦ ਨਹੀਂ ਸੀ ਉਸ ਤਰ੍ਹਾਂ ਨਾਲ, ਔਰ ਜਿੰਨਾ ਅਮਲਾ ਹੋਣਾ ਚਾਹੀਦਾ ਉਹ ਅਮਲਾ ਨਹੀਂ ਸੀ। ਮਤਲਬ ਡੈਜ਼ਿਗਨੇਟਿਡ ਲੋਕ ਹੁੰਦੇ ਨੇ, ਨਰਸ ਹੁੰਦੀਆਂ ਨੇ, ਸਾਨੂੰ ਪਤਾ ਹੈ ਚੱਲਿਆ ਜ਼ਰਾਏ ਦੱਸ ਰਹੇ ਨੇ ਕਿ ਉਹ ਇੰਟਰਨ ਨੇ ਜਿਹੜੀ ਅੰਦਰ ਮੌਜੂਦ ਹੈ, ਠੀਕ ਹੈ। ਤੇ ਇਹ ਸਿਚੁਏਸ਼ਨ ਕ੍ਰੀਏਟ ਹੋਈ ਹੈ, ਇਹਦੇ ਵਿੱਚ ਬਜ਼ਾਹਿਰ ਪਿਮਜ਼ ਇੰਤਜ਼ਾਮੀਆ ਇਨਵੋਲਵ ਹੈ, ਬਟ ਜ਼ਿਲ੍ਹਾ ਇੰਤਜ਼ਾਮੀਆ ਦੀ ਵੀ ਗਲਤੀ ਹੈ ਜਿਹੜੇ ਸਿਰਫ ਨੋਟਿਸ ਜਾਰੀ ਕਰਕੇ ਛੱਡ ਦਿੰਦੇ ਨੇ 3 ਮਹੀਨੇ ਦਾ ਟਾਈਮ ਦੇ ਕੇ, ਉਸ ਤੋਂ ਬਾਅਦ ਨਾ ਉਹਨਾਂ ਨੇ ਕੋਈ ਫੋਲੋ ਅਪ ਕੀਤਾ ਨਾ ਕੁਝ। ਔਰ ਜੋ ਅੱਜ ਫੁਰਤੀਆਂ ਦਿਖਾਈ ਗਈਆਂ ਨੇ, ਜੇ ਇਹ ਪਹਿਲੇ ਕੀਤੀਆਂ ਤੇ ਇਹ 14 ਬੱਚੇ ਬਚ ਸਕਦੇ ਸੀ। DC ਇਸਲਾਮਾਬਾਦ ਇੱਥੇ ਆ ਕੇ ਚੈੱਕ ਕਰ ਰਹੇ ਨੇ, ਇੰਤਜ਼ਾਮਾਤ ਚੈੱਕ ਕਰ ਰਹੇ ਨੇ, ਪਹਿਲੇ ਆ ਕੇ ਇੱਕ ਵਾਰੀ ਚੈੱਕ ਕਰ ਲਓ। ਇਸਲਾਮਾਬਾਦ ਪਿੰਡੀ 'ਚ ਇੱਕ
ਜਿਹੜਾ ਮਿਆਰ ਦਾ ਮੁਤਾਬਿਕ ਹਸਪਤਾਲ ਹੈ ਜਿਹੜਾ ਹਕੂਮਤ ਕਹਿੰਦੀ ਹੈ ਉਹ ਪਿਮਸ ਹਸਪਤਾਲ ਹੈ ਸਰਕਾਰੀ, ਠੀਕ ਹੈ। ਤੇ ਉਹ ਇੱਕ ਹਸਪਤਾਲ 'ਚ ਵੀ ਤੁਸੀਂ ਜੇ ਨਹੀਂ ਕਰ ਸਕਦੇ ਫਾਇਰ ਐਂਡ ਸੇਫਟੀ ਸਿਸਟਮ ਪ੍ਰੋਟੋਕੋਲ ਨਹੀਂ ਕਰ ਸਕਦੇ ਇਨਸ਼ੋਰ, ਤੇ ਫਿਰ ਕੀ ਫਾਇਦਾ? ਬਾਕੀ ਦੀ ਬਿਲਡਿੰਗ ਦੀਆਂ ਗੱਲਾਂ ਤੇ ਛੱਡ ਦਿਓ, ਇਨਕੁਆਇਰੀ ਰਿਪੋਰਟ ਬਣ ਜਾਂਦੀ। ਇਸਲਾਮਾਬਾਦ 'ਚ ਤਕਰੀਬਨ ਹਰ ਦੂਸਰੇ ਮਹੀਨੇ ਅਸੀਂ ਵੇਖ ਰਹੇ ਹੁੰਦਾ ਕਿਸੇ ਨਾ ਕਿਸੇ ਬਿਲਡਿੰਗ 'ਚ ਅੱਗ ਲੱਗ ਰਹੀ ਹੈ। ਇਹੀ ਡੀਸੀ ਇਸਲਾਮਾਬਾਦ ਇਰਫਾਨ ਨਵਾਜ਼ ਮੇਮਨ, ਇਹੀ ਚੀਫ ਕਮਿਸ਼ਨਰ ਹੁਣ ਚੇਂਜ ਹੋਏ ਨੇ, ਪਰ ਡੀਸੀ ਇਸਲਾਮਾਬਾਦ ਪਿਛਲੇ 3-3.5 ਸਾਲ ਤੋਂ 4 ਸਾਲ ਤੋਂ ਡੀਸੀ ਇਸਲਾਮਾਬਾਦ ਨੇ। ਇਹੀ ਕਹਿ ਰਹੇ ਹੁੰਦੇ ਨੇ, ਇਹੀ ਇਨਕੁਆਇਰੀ ਰਿਪੋਰਟ ਤਿਆਰ ਬਣਾਉਂਦੇ ਨੇ, ਪੈਨਲ ਬਣਾਉਂਦੇ ਨੇ ਕਿ ਭਾਈ ਜਨ ਇਨਕੁਆਇਰੀ ਹੋਏਗੀ ਰਿਪੋਰਟ, ਤੇ ਉਹਦੀ ਰਿਪੋਰਟ ਕੋਈ ਹਜੇ ਤੱਕ ਸਾਹਮਣੇ ਨਹੀਂ ਆਈ ਸਹੀ। ਕਿ ਫਤਵਾਰ ਬਾਜ਼ਾਰ ਦਾ ਵਾਕਿਆ ਤੁਹਾਡੇ ਸਾਹਮਣੇ ਹੈ, ਲੋਕਾਂ ਦਾ ਨੁਕਸਾਨ ਹੁੰਦਾ ਹੈ, ਜਾਨੀ ਮਾਲ ਨੁਕਸਾਨ ਵੀ ਹੁੰਦਾ ਤੇ ਮਾਲੀ ਨੁਕਸਾਨ ਵੀ ਹੁੰਦਾ, ਦੋਵੇਂ ਹੁੰਦੇ ਨੇ। ਤੇ ਇਹਦੇ ਵਿੱਚ ਜ਼ਰੂਰੀ ਹੈ ਇੰਤਜ਼ਾਮੀਆ ਨੂੰ ਵੀ ਵੇਖਣਾ ਚਾਹੀਏ, ਵਫਾਕੀ ਵਜ਼ੀਰ ਦਾਖਲਾ ਮੋਹਸਿਨ ਨਕਵੀ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ, ਤੇ ਵਫਾਕੀ ਵਜ਼ੀਰ ਸਿਹਤ ਨੂੰ ਫੌਰਨ ਇਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜੀ ਮੇਰਾ ਖਿਆਲ ਕਰਾਚੀ ਨੇ ਹਾਲੇ ਬਿਲਕੁਲ ਉਹ ਕਰਾਚੀ ਹਜੇ ਤੱਕ ਪਹੁੰਚੇ ਨਹੀਂ, ਇਸਲਾਮਾਬਾਦ ਹੀ ਨਹੀਂ ਪਹੁੰਚੇ। ਸਵੇਰੇ 7 ਵਜੇ ਦਾ ਵਾਕਿਆ ਹੈ ਤੇ ਹੁਣ ਤਕਰੀਬਨ 4-4:30 ਹੋ ਗਏ ਨੇ, ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਫੌਰਨ ਆਓ, ਫੌਰਨ, ਤੇ ਉਹ ਹਜੇ ਤੱਕ ਨਹੀਂ ਪਹੁੰਚੇ। ਤੇ ਇਹ ਉਹਨਾਂ ਦੀ ਤੁਸੀਂ ਵੇਖ ਲਓ ਕੀ ਲੈਵਲ ਹੈ ਉਹਨਾਂ ਦੇ ਸੀਰੀਅਸਨੈਸ ਨਾਲ। ਲੇਕਿਨ ਅਫਸੋਸਨਾਕ ਵਾਕਿਆ ਹੈ, ਜੇ ਨੋਟਿਸਿਸ ਤੇ ਅਮਲ ਹੁੰਦਾ ਤੇ ਮੇਰਾ ਖਿਆਲ ਹੈ ਕਿ ਇਹ ਹੋਣਾ ਚਾਹੀਦਾ। ਫਾਇਰ ਡਿਪਾਰਟਮੈਂਟ ਨੇ ਆਪਣਾ ਕੰਮ ਕੀਤਾ ਹੈ, ਜਿਹੜਾ ਫਾਇਰ ਐਂਡ ਸੇਫਟੀ ਐਮਰਜੈਂਸੀ ਡਿਜ਼ਾਸਟਰ ਡਿਪਾਰਟਮੈਂਟ ਹੈ ਉਹਨਾਂ ਨੇ ਆਪਣਾ ਕੰਮ ਕੀਤਾ ਹੈ। ਉਹਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਕਹਿ ਰਹੇ ਨੇ ਕਿ ਜੇ ਅਸੀਂ ਕੋਈ ਤਕਰੀਬਨ ਕੋਈ 5-7-8 ਮਿੰਟ ਦੇ ਦਰਮਿਆਨ ਅਸੀਂ ਪਹੁੰਚ ਗਏ ਹਾਂ। ਬਿਲਕੁਲ, ਜਿਹੜੇ ਸੀਡੀਏ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ 7 ਮਿੰਟ 'ਚ ਇੱਥੇ ਪਹੁੰਚ ਗਏ, ਲੇਕਿਨ ਜਿਹੜੇ ਐਨੀ ਸ਼ਾਹੀਦੀਨ ਨੇ ਉਹ ਕਹਿ ਰਹੇ ਨੇ ਲੇਟ ਆਏ ਨੇ। ਹੁਣ ਇਹਦੇ ਵਿੱਚ ਕਹਿਣਾ ਕਬਲ ਅਜ਼ ਵਕਤ, ਕਿਉਂਕਿ ਅਸੀਂ ਜਦੋਂ ਪਹੁੰਚੇ ਸਾਂ ਉਸ ਟਾਈਮ ਤੱਕ ਫਾਇਰ ਬ੍ਰਿਗੇਡ ਦਾ ਅਮਲਾ ਪਹੁੰਚ ਚੁੱਕਿਆ ਸੀ, ਤੇ ਹੁਣ ਇਹ ਥੋੜਾ ਸਾ ਕੰਟਰਡਿਕਟ ਹੈ ਕਿ ਕੌਣ ਸੱਚ ਬੋਲ ਰਿਹਾ ਕੌਣ ਨਹੀਂ, ਪਰ ਇਨਕੁਆਇਰੀ ਰਿਪੋਰਟ 'ਚ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਜਿਹੜੀ ਇਨਕੁਆਇਰੀ ਰਿਪੋਰਟ ਡੀਸੀ ਇਸਲਾਮਾਬਾਦ ਨੇ ਬਣਾਈ ਹੈ ਇਹਦੇ ਤੇ ਪ੍ਰੋਪਰ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹੈ, ਤੇ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਨੋਟਿਸ ਲਿਆ ਇਸ ਮਾਮਲੇ ਦਾ, ਤੇ ਇਹਦੇ ਜਿਹੜੇ ਇਨਕੁਆਇਰੀ ਦੇ ਬਾਅਦ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਬਿਲਕੁਲ ਜ਼ਿੰਮੇਦਾਰਾਂ ਦੇ ਖਿਲਾਫ ਕਾਰਵਾਈ ਜਿਹੜਾ ਉਹ ਮੇਨ ਮਸਲਾ ਹੈ। ਜ਼ਿਲ੍ਹਾ ਇੰਤਜ਼ਾਮੀਆ ਦਾ ਹੈੱਡ ਹੈ ਡੀਸੀ ਇਸਲਾਮਾਬਾਦ ਦੇ ਚੀਫ ਕਮਿਸ਼ਨਰ ਹੈ, ਤੇ ਨਾਲ ਪਿਮਸ ਦਾ ਹਸਪਤਾਲ ਦੇ ਵਫਾਕੀ ਵਜ਼ੀਰ ਨੇ, ਤੇ ਪਿਮਸ ਇੰਤਜ਼ਾਮੀਆ ਦਾ ਜਿਹੜਾ ਈਡੀ ਹੈ, ਚਿਲਡਰਨ ਵਾਰਡ ਦੀ ਜਿਹੜੀ ਡਾਇਰੈਕਟਰ ਨੇ ਸਾਦੀਆ, ਉਹਨਾਂ ਦਾ ਵੀ ਇਹ ਹੈ ਕਿ ਉਹਨਾਂ ਨੇ ਕਿਉਂ ਚੈੱਕ ਐਂਡ ਬੈਲੈਂਸ ਨਹੀਂ ਰੱਖਣਾ, ਉਹਨਾਂ ਦੀ ਡਾਇਰੈਕਟ ਉਹਨਾਂ ਦੀ ਜ਼ਿੰਮੇਵਾਰੀ ਹੈ। ਬਿਲਕੁਲ ਇਹ ਡਾਇਰੈਕਟਲੀ ਉਹ ਹਿੱਟ ਹੁੰਦੇ, ਤੇ ਉਹਨਾਂ ਨੂੰ ਮੈਂ ਸੁਣਿਆ ਕਿ ਕੋਈ ਕਮੇਟੀ ਬਣਾਈ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕਰਤਾ ਉਹਨਾਂ ਨੇ, ਜਿਹੜੇ ਡਾਇਰੈਕਟਰ ਨੇ ਤੇ ਏਡੀ ਨੇ, ਉਹਨਾਂ ਦੋਵਾਂ ਬੰਦਿਆਂ ਨੂੰ ਵੀ ਉਹ ਕਮੇਟੀ 'ਚ ਸ਼ਾਮਿਲ ਕਰਤਾ ਉਹਨਾਂ ਨੇ। ਇਹ ਵੀ ਸਾਡੇ ਕੋਲ ਇੱਕ ਖਬਰ ਆਈ ਹੈ, ਤੇ ਇਹ ਵੇਖ ਲਓ ਕਿ ਹੁਣ ਕਿਸ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ, ਕੀ ਸ਼ੈ ਹੁੰਦੀ ਹੈ, ਤੇ ਅਸੀਂ ਤੇ ਤੁਹਾਡੇ ਸਾਹਮਣੇ ਕਵਰੇਜ ਕਰ ਹੀ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਉਸਾਮਾ ਇਕਬਾਲ ਸਾਹਿਬ ਸਾਡੇ ਨਾਲ ਮੌਜੂਦ ਸਨ, ਔਰ ਅਸੀਂ ਜਿਸ ਨਾਲ ਵੀ ਗੱਲ ਕਰ ਰਹੇ ਹਾਂ ਇਹ ਹੀ ਸਾਹਮਣੇ ਆ ਰਿਹਾ ਹੈ ਕਿ ਵੇਖੋ ਜੀ ਇੱਥੇ ਕਮੇਟੀਆਂ ਵੀ ਬਣ ਜਾਂਦੀਆਂ ਨੇ, ਇੱਥੇ ਇਨਕੁਆਇਰੀਆਂ ਵੀ ਹੁੰਦੀਆਂ ਨੇ, ਉਹਦੇ ਰਿਪੋਰਟਾਂ ਵੀ ਆਉਂਦੀਆਂ ਨੇ, ਔਰ ਉਸਾਮਾ ਭਾਈ ਵੀ ਜ਼ਿਕਰ ਕਰ ਰਹੇ ਸਨ ਕਿ ਡੀਸੀ ਸਾਹਿਬ ਜਿਹੜਾ ਜਿੱਥੇ ਵੀ ਵਾਕਿਆ ਹੁੰਦਾ ਉਹ ਰਿਪੋਰਟ ਆ ਜਾਂਦੀ, ਉਹਦੇ ਬਾਅਦ ਇਨਕੁਆਇਰੀ ਹੁੰਦੀ, ਪਤਾ ਚੱਲਦਾ ਕਿ ਇਹ ਮਾਮਲਾ ਹੋਇਆ ਸੀ, ਔਰ ਉਹਦੇ ਬਾਅਦ ਫਿਰ ਮਾਮਲਾ ਅੱਗੇ ਕਿਸੇ ਦੇ ਖਿਲਾਫ ਕਾਰਵਾਈ ਹੋਈ ਨਹੀਂ ਹੋਈ, ਕਿਸੇ ਨੂੰ ਜ਼ਿੰਮੇਦਾਰ ਠਹਿਰਾਇਆ ਨਹੀਂ ਠਹਿਰਾਇਆ, ਉਹ ਮਾਮਲਾ ਜਿਹੜਾ ਹੈ ਉਹ ਸਾਹਮਣੇ ਕਦੇ ਵੀ ਨਹੀਂ ਆਇਆ।